ਭਾਰਤ ਅਤੇ ਵਿਦੇਸ਼ਾਂ ਵਿੱਚ ਸਿੱਖਾਂ ਖਿਲਾਫ ਸਾਜ਼ਿਸ਼ਾਂ ਵਿਰੁੱਧ ਰੋਸ ਵਜੋਂ ਦਲ ਖਾਲਸਾ ਵੱਲੋਂ 9 ਦਸੰਬਰ ਨੂੰ ਬਠਿੰਡਾ ਵਿਖੇ ਰੋਸ ਮਾਰਚ ਕੱਢਿਆ ਜਾਵੇਗਾ। ਦਲ ਖਾਲਸਾ ਵੱਲੋਂ ਸਮੂਹ ਸਿੱਖ ਸੰਗਤਾਂ ਤੇ ਖਾਸ ਕਰਕੇ ਸਿੱਖ ਨੌਜਵਾਨਾਂ ਨੂੰ ਇਸ ਰੋਸ ਮਾਰਚ ਵਿੱਚ ਸ਼ਾਮਿਲ ਹੋਣ ਦਾ ਸੱਦਾ ਦਿੱਤਾ ਗਿਆ ਹੈ। ਦਲ ਖਾਲਸਾ ਨੇ ਅਮਰੀਕਾ ਵਿੱਚ ਇੱਕ ਸਿੱਖ ਆਗੂ ਦੇ ਕਤਲ ਦੀ ਸਾਜ਼ਿਸ਼ ਵਿੱਚ ਇੱਕ ਭਾਰਤੀ ਅਫਸਰ ਦੀ ਸ਼ਮੂਲੀਅਤ ਦੀ ਨਿੰਦਾ ਕਰਦਿਆਂ ਕਿਹਾ ਕਿ ਇਸ ਨਾਲ ਭਾਰਤ ਦੀ ਸਿੱਖ ਵਿਰੋਧੀ ਮਨਸ਼ਾ ਜਗ ਜ਼ਾਹਰ ਹੋ ਗਈ ਹੈ। ਇਸ ਤੋਂ ਪਹਿਲਾਂ ਕੈਨੇਡਾ ਤੇ ਹੁਣ ਅਮਰੀਕਾ ਨੇ ਵੀ ਭਾਰਤ ਦੇ ਇਸ ਸਿੱਖ ਵਿਰੋਧੀ ਰਵੱਈਏ ਦੀ ਆਲੋਚਨਾ ਕਰਦਿਆਂ ਭਾਰਤ ਨੂੰ ਫਟਕਾਰ ਲਗਾਈ ਹੈ। ਹੁਣ ਸਿੱਖਾਂ ਨੂੰ ਇਕਜੁੱਟ ਹੋਣ ਅਤੇ ਆਪਣੇ ਹੱਕਾਂ ਲਈ ਆਵਾਜ਼ ਉਠਾਉਣ ਦੀ ਲੋੜ ਹੈ। ਦਲ ਖਾਲਸਾ ਵੱਲੋਂ ਵਰਲਡ ਹਿਊਮਨ ਰਾਈਟਸ ਡੇ ਦੇ ਮੌਕੇ ਬਠਿੰਡੇ ਦੀ ਧਰਤੀ ਦੇ ਉੱਤੇ ਦਲ ਖਾਲਸਾ ਵੱਲੋਂ ਇੱਕ ਮਾਰਚ ਕਰਨ ਦਾ ਐਲਾਨ ਕੀਤਾ ਗਿਆ। ਪੂਰੀ ਦੁਨੀਆ ਦੇ ਵਿੱਚ 10 ਦਸੰਬਰ ਨੂੰ ਬਤੌਰ ਵਰਲਡ ਹਿਊਮਨ ਰਾਈਟਸ ਡੇ ਦੇ ਤੌਰ ਤੇ ਮਨਾਇਆ ਜਾਂਦਾ ਹੈ ਔਰ 75 ਸਾਲ ਇਸ ਸਾਲ ਪੂਰੇ ਹੋ ਜਾਣੇ ਨੇ ਜਦੋਂ UN ਦੇ ਰੈਜ਼ੋਲੂਸ਼ਨ ਤੋਂ ਬਾਅਦ ਇਹ ਦਿਨ ਜਿਹੜਾ ਹੈ ਉਹ ਮਨਾਉਣਾ ਸ਼ੁਰੂ ਹੋਇਆ। ਸਾਰੀ ਦੁਨੀਆ ਦੇ ਵਿੱਚ ਜਿੱਥੇ ਕਿਤੇ ਵੀ ਮਨੁੱਖੀ ਅਧਿਕਾਰਾਂ ਦਾ ਘਾਣ ਹੁੰਦਾ ਹੈ ਜਾਂ ਜਿੱਥੇ ਕਿਤੇ ਵੀ ਮਨੁੱਖੀ ਅਧਿਕਾਰਾਂ ਨੂੰ ਸਸਟੇਨ ਕਰਨਾ ਹੁੰਦਾ ਹੈ ਉੱਥੇ ਦੇ ਲੋਕ ਇਹਨਾਂ ਦਿਨਾਂ ਨੂੰ ਜ਼ਰੂਰ ਯਾਦ ਕਰਦੇ ਨੇ ਔਰ ਕਿਸੇ ਨਾ ਕਿਸੇ ਰੂਪ ਵਿੱਚ ਮਨਾਉਂਦੇ ਨੇ। ਪਿਛਲੇ ਲੰਬੇ ਸਮੇਂ ਤੋਂ ਜਿਸ ਤਰ੍ਹਾਂ ਦੇ ਹਾਲਾਤ ਇੰਡੀਆ ਦੇ ਬਣੇ ਪਏ ਆ, ਲਗਾਤਾਰ ਇੱਥੇ ਮਨੁੱਖੀ ਅਧਿਕਾਰਾਂ ਦਾ ਘਾਣ ਹੋਣ ਡਿਆ, ਉਹਦੇ ਵਿਰੁੱਧ ਆਪਣੀ ਆਵਾਜ਼ ਚੁੱਕਣਾ ਹਰ ਇੱਕ ਇਨਸਾਫ ਪਸੰਦ ਜਥੇਬੰਦੀ ਔਰ ਹਰ ਇੱਕ ਇਨਸਾਫ ਪਸੰਦ ਇਨਸਾਨ ਦਾ ਹੱਕ ਆ, ਫਰਜ਼ ਆ। ਉਸੇ ਤਹਿਤ ਹੀ ਦਲ ਖਾਲਸਾ ਵੱਲੋਂ ਹਰ ਸਾਲ ਇਹ ਦਿਨ ਜਿਹੜਾ ਮਨਾਇਆ ਜਾਂਦਾ। ਇਸ ਸਾਲ ਵੀ ਇਹ ਦਿਨ ਅਸੀਂ ਬਠਿੰਡੇ ਦੀ ਧਰਤੀ ਦੇ ਉੱਤੇ 9 ਤਰੀਕ ਨੂੰ ਪਹਿਲਾ ਮਾਰਚ ਹੋਏਗਾ। ਜਿਵੇਂ ਮੇਰੇ ਤੋਂ ਪਹਿਲਾਂ ਭਾਈ ਸਾਹਿਬ ਨੇ ਦੱਸਿਆ ਕਿ ਗੁਰਦੁਆਰਾ ਸਿੰਘ ਸਭਾ ਤੋਂ ਲੈ ਕੇ ਫਾਇਰ ਬ੍ਰਿਗੇਡ ਚੌਂਕ ਤੱਕ ਮਾਰਚ ਹੋਏਗਾ ਔਰ ਫਿਰ ਫਾਇਰ ਬ੍ਰਿਗੇਡ ਚੌਂਕ ਦੇ ਵਿੱਚ ਆ ਕੇ ਇੱਕ ਰੈਲੀ ਵੀ ਹੋਏਗੀ ਜਿੱਥੇ ਸਾਡੇ ਵੱਖ-ਵੱਖ ਬੁਲਾਰੇ ਬੋਲਣਗੇ। ਕਾਰਨ ਕੀ ਬਣਿਆ ਕਿ ਸਾਨੂੰ ਇਹੋ ਜਿਹੇ ਦਿਨ ਮਨਾਉਣੇ ਪੈਂਦੇ ਨੇ ਜਾਂ ਕਿਹੜੇ ਨੇ ਮਨੁੱਖੀ ਅਧਿਕਾਰ ਜਿਹੜੇ ਸਾਡੇ ਘਾਣ ਹੁੰਦਾ। ਹਰ ਸਾਲ ਇਹਨਾਂ ਦੀ ਗਿਣਤੀ ਵੱਧਦੀ ਜਾਂਦੀ। ਜਦੋਂ ਅਸੀਂ ਪਿਛਲੇ ਸਾਲ ਮਨਾਇਆ ਸੀ ਉਦੋਂ ਇਹਨਾਂ ਦੀ ਲਿਸਟ ਹੋਰ ਸੀ। ਇੱਕ ਸਾਲ ਦੇ ਵਿੱਚ ਇੰਡੀਆ ਨੇ ਇਹਦੀ ਲਿਸਟ ਦੇ ਵਿੱਚ ਹੋਰ ਵਾਧਾ ਕਰਤਾ ਔਰ ਉਹ ਇਕੱਲਾ ਸਾਡੇ ਵਾਸਤੇ ਨਹੀਂ ਗਾ। ਤੁਸੀਂ ਕਸ਼ਮੀਰ ਤੋਂ ਲੈ ਕੇ ਪੰਜਾਬ, ਦਿੱਲੀ ਤੋਂ ਲੈ ਕੇ ਮਣੀਪੁਰ ਤੱਕ ਪਿਛਲੇ 1 ਸਾਲ ਦੇ ਵਿੱਚ ਜਿਸ ਤਰੀਕੇ ਦੇ ਨਾਲ ਮਨੁੱਖੀ ਹੱਕਾਂ ਦਾ ਘਾਣ ਹੋਇਆ ਹੈ ਉਹ ਸਾਡੇ ਸਾਹਮਣੇ। ਜਿਸ ਤਰੀਕੇ ਦੇ ਨਾਲ ਮਣੀਪੁਰ ਦੇ ਵਿੱਚ ਅੱਗਾਂ ਲੱਗੀਆਂ, ਔਰਤਾਂ ਦੀ ਬੇਪੱਤੀ ਹੋਈ ਔਰ ਉਹ ਸਾਰਾ ਕੁਝ ਸਟੇਟ ਸਪਾਂਸਰਡ ਹੋਇਆ ਔਰ ਮੀਡੀਆ ਦੇ ਵਿੱਚ ਸਾਰੀ ਕਵਰੇਜ ਹੋਈ। ਅਸੀਂ ਵੇਖੀ ਆ ਕਿਵੇਂ ਇੱਕ ਖਾਸ ਫਿਰਕੇ ਨੂੰ ਖੁੱਲ੍ਹ ਦਿੱਤੀ ਗਈ ਕਿ ਉਹ ਦੂਸਰੇ ਫਿਰਕੇ ਨੂੰ ਦੱਬੇ, ਕੁਚਲੇ, ਮਾਰੇ, ਉਹਨੂੰ ਖਤਮ ਕਰੇ, ਉਹਨਾਂ ਦੀਆਂ ਔਰਤਾਂ ਦੀ ਬੇਪੱਤੀ ਕਰੇ। ਪਾਕਿਸਤਾਨ ਦੀ ਧਰਤੀ ਦੇ ਉੱਤੇ ਭਾਈ ਪਰਮਜੀਤ ਸਿੰਘ ਪੰਜਵੜ ਦਾ ਕਤਲ ਹੋਇਆ। ਕੈਨੇਡਾ ਦੀ ਧਰਤੀ ਦੇ ਉੱਤੇ ਭਾਈ ਹਰਦੀਪ ਸਿੰਘ ਨਿੱਜਰ ਦਾ ਕਤਲ ਹੋਇਆ। ਭੇਦ ਭਰੇ ਹਾਲਾਤ ਦੇ ਵਿੱਚ ਭਾਈ ਅਵਤਾਰ ਸਿੰਘ ਖੰਡੇ ਦਾ ਡੈਥ ਹੋਈ ਹੈ। ਇਵੇਂ ਹੀ ਉਸੇ ਲੜੀ ਦੇ ਵਿੱਚ ਚੱਲਦਾ ਹੁਣ ਲੇਟੈਸਟ ਜਿਹੜੀ ਡਿਵੈਲਪਮੈਂਟ ਆ ਉਹ ਇਹ ਆ ਕਿ US ਦੀ ਧਰਤੀ ਦੇ ਉੱਤੇ US ਦੇ ਸਿਟੀਜ਼ਨ ਗੁਰਪਤਵੰਤ ਸਿੰਘ ਪੰਨੂ ਨੂੰ ਮਾਰਨ ਦੀਆਂ ਜਿਹੜੀਆਂ ਸਾਜ਼ਿਸ਼ਾਂ ਸੀ ਉਹ ਬੇਨਕਾਬ ਹੋਈਆਂ ਔਰ ਉਹਦੇ ਵਿੱਚ ਇੱਕ ਭਾਰਤੀ ਮੂਲ ਦਾ ਬੰਦਾ ਫੜਿਆ ਗਿਆ। ਉਹ ਕੇਸ ਸਾਰਾ ਤੁਹਾਨੂੰ ਪਤਾ, ਮੈਂ ਉਹਨੂੰ ਦੁਬਾਰਾ ਐਕਸਪਲੇਨ ਨਹੀਂ ਕਰਨਾ ਚਾਹੁੰਦਾ। ਗੱਲ ਸਿਰਫ ਮੈਂ ਇੰਨੀ ਕਹਿਣਾ ਚਾਹੁੰਦਾ ਹਾਂ ਕਿ ਇਹਨਾਂ ਕਿਸੇ ਦੇ ਨਾਲ ਸਹਿਮਤ ਹੋਣਾ ਜਾਂ ਨਾ ਸਹਿਮਤ ਹੋਣਾ ਵੱਖਰੀ ਗੱਲ। ਪੰਨੂ ਦੀਆਂ ਬਹੁਤ ਸਾਰੀਆਂ ਗੱਲਾਂ ਦੇ ਨਾਲ ਮੈਂ ਸਹਿਮਤ ਨਹੀਂ ਹਾਂ, ਉਹਦੇ ਕੰਮ ਕਰਨ ਦੇ ਬਹੁਤ ਸਾਰੇ ਤਰੀਕਿਆਂ ਦੇ ਨਾਲ ਮੈਂ ਸਹਿਮਤ ਨਹੀਂ ਹੋ ਸਕਦਾ, ਪਰ ਉਹਦੇ ਕੰਮ ਕਰਨ ਦੇ ਤਰੀਕੇ ਜਾਂ ਉਹਦੀਆਂ ਗੱਲਾਂ ਦੇ ਨਾਲ ਸਹਿਮਤ ਹੋਣਾ ਜਾਂ ਨਾ ਸਹਿਮਤ ਹੋਣਾ ਇਹ ਕਦੀ ਵੀ ਇਜਾਜ਼ਤ ਨਹੀਂ ਦਿੰਦਾ ਕਿ ਉਸ ਬੰਦੇ ਨੂੰ ਸਰੀਰਕ ਤੌਰ ਦੇ ਉੱਤੇ ਐਲੀਮੀਨੇਟ ਕੀਤਾ ਜਾਵੇ। ਸੋ ਅਸੀਂ ਇਹਨਾਂ ਟਰਾਂਸਨੈਸ਼ਨਲ ਕਿਲਿੰਗਸ ਦੇ ਖਿਲਾਫ ਵੀ ਖੜਾਂਗੇ ਔਰ ਅਸੀਂ ਲੜਾਂਗੇ। ਆਪਣੇ ਹੱਕਾਂ ਦੇ ਲਈ ਆਪਣੀ ਗੱਲ ਬੋਲਣ ਦੀ, ਆਪਣੀ ਰਾਈਟ ਟੂ ਫਰੀडम ਦੀ ਗੱਲ ਜਿਹੜੀ ਆ ਉਹ ਅਸੀਂ ਕਰਦੇ ਰਹਾਂਗੇ ਔਰ ਆਜ਼ਾਦੀ ਦੀ ਗੱਲ ਕਰਨਾ ਕੋਈ ਗੁਨਾਹ ਨਹੀਂਗਾ। ਇੰਡੀਆ ਵੀ ਆਜ਼ਾਦੀ ਦੀਆਂ ਗੱਲਾਂ ਕਰ ਕਰਕੇ ਅੰਗਰੇਜ਼ਾਂ ਤੋਂ ਆਜ਼ਾਦ ਹੋਇਆ ਸੀ। ਤੇ ਜੇ ਇਹੋ ਹੀ ਤੁਹਾਡੇ ਪੈਮਾਨੇ ਤੇ ਦਾ ਮਤਲਬ ਤੁਸੀਂ ਆਪਣੇ ਜਿਹੜੇ ਤੁਸੀਂ ਆਪਣੇ ਨਾਇਕ ਮੰਨਦੇ ਹੋ ਨਾ ਸਾਰਿਆਂ ਨੂੰ ਇਸੇ ਕੈਟਾਗਰੀ 'ਚ ਰੱਖਦੇ ਹੋ ਜਿਹੜੀਆਂ 'ਚ ਅੱਜ ਸਾਨੂੰ ਰੱਖਦੇ ਹੋ। ਸੋ ਹਰ ਉਸ ਚੀਜ਼ ਦੇ ਵਿਰੁੱਧ ਅਸੀਂ ਬੋਲਾਂਗੇ ਜਿਹੜੀ ਚੀਜ਼ ਦੇ ਜਿੱਥੇ ਮਨੁੱਖੀ ਅਧਿਕਾਰਾਂ ਦਾ ਘਾਣ ਹੋਏਗਾ ਅਸੀਂ ਉਹਦੇ ਵਿਰੋਧ ਦੇ ਵਿੱਚ ਖੜਾਂਗੇ। ਸੋ ਉਹਦੇ ਤਹਿਤ ਹੀ ਅਸੀਂ ਬਠਿੰਡੇ ਦੀ ਧਰਤੀ ਦੇ ਉੱਤੇ ਪ੍ਰੋਗਰਾਮ ਰੱਖਿਆ ਆ ਔਰ ਇਹ ਤੇ ਉਹ ਚੀਜ਼ਾਂ ਨੇ ਜਿਹੜੀਆਂ ਮੈਂ ਤੁਹਾਨੂੰ ਵੇਖ ਰਿਹਾ ਸਾਹਮਣੇ। ਹੁਣ ਅਗਲੀ ਗੱਲ ਜਿਹੜੀ ਸਾਹਮਣੇ ਆਉਣੀ ਚਾਹੀਦੀ ਆ ਉਹ ਇਹ ਆ ਕਿ ਜਿਹੜੀ ਉਹ ਰਿਪੋਰਟ ਹੈ ਅਮਰੀਕਾ ਦੀ ਉਹਦੇ 'ਚ ਉਹਨਾਂ ਨੇ ਇੱਕ ਗੱਲ ਦਾ ਜ਼ਿਕਰ ਕੀਤਾ ਹੈ ਕਿ ਇੰਡੀਆ ਨੇ ਜਾਂ ਇੰਡੀਆ ਦੀ ਏਜੰਸੀ ਨੇ ਇੱਕ ਹਿੱਟ ਲਿਸਟ ਬਣਾਈ ਆ। ਹਿੱਟ ਲਿਸਟ ਕੀ ਆ? ਕਾਹਦੇ ਵੱਲ ਨੂੰ ਇਸ਼ਾਰਾ ਕਰਦੀ ਆ ਕਿ ਜੇ ਤੁਸੀਂ ਪਾਕਿਸਤਾਨ ਦੀ ਧਰਤੀ ਦੇ ਉੱਤੇ ਪੰਜਵੜ ਨੂੰ ਕਤਲ ਕਰ ਸਕਦੇ ਹੋ, ਭਾਈ ਪਰਮਜੀਤ ਸਿੰਘ ਪੰਜਵੜ ਨੂੰ, ਇਹਦਾ ਮਤਲਬ ਇਹ ਮੰਨੀਏ ਵੀ ਉਹ ਵੀ ਦਿਨ ਆ ਜਾਏਗਾ ਜਿੱਦਾਂ ਤੁਸੀਂ ਦਲ ਖਾਲਸਾ ਦੇ ਬਾਨੀ ਆਗੂ ਭਾਈ ਗਜਿੰਦਰ ਸਿੰਘ ਨੂੰ ਵੀ ਹੱਥ ਪਾਓਗੇ, ਜਿੱਦਾਂ ਤੁਸੀਂ ਭਾਈ ਵਧਾਵਾ ਸਿੰਘ ਨੂੰ ਵੀ ਪਾਓਗੇ। ਪਾ ਸਕਦੇ ਨੇ ਨਾ। ਅਸੀਂ ਆਪਣੇ ਲੋਕਾਂ ਨੂੰ ਇਹ ਮੈਸੇਜ ਦੇਣਾ ਚਾਹੁੰਦੇ ਹਾਂ ਵੀ ਅਸੀਂ ਉਸ ਦਿਨ ਦਾ ਉਡੀਕ ਕਰ ਰਹੇ ਹਾਂ ਜਿੱਦਣ ਇਹਨਾਂ ਲੋਕਾਂ ਦੇ ਨਾਮ ਵੀ ਤੁਹਾਡੇ ਸਾਹਮਣੇ ਆਉਣਗੇ ਵੀ ਅੱਜ ਫਲਾਨੀ ਥਾਂ ਦੇ ਉੱਤੇ ਫਲਾਨਾ ਸਿੱਖ ਲੀਡਰ ਕਤਲ ਹੋ ਗਿਆ।
ਜੇ ਇਹ ਕੈਨੇਡਾ 'ਚ ਜਾ ਸਕਦੇ ਨੇ, ਅਮਰੀਕਾ ਜਾ ਸਕਦੇ ਨੇ, ਮੰਨ ਲਈ ਅਸੀਂ ਵੀ ਉੱਥੇ ਫਿਰ ਡਾਕਟਰ ਪ੍ਰਿਤਪਾਲ ਸਿੰਘ ਹੁਣੀ ਬੈਠੇ ਨੇ ਸਾਡੇ ਖਾਲਿਸਤਾਨ ਦੇ, ਉਹਨਾਂ ਨੂੰ ਵੀ ਹੱਥ ਪਏਗਾ ਇੱਕ ਦਿਨ, ਉਹਨਾਂ ਨੂੰ ਵੀ ਤੁਸੀਂ ਖਤਮ ਕਰ ਸਕਦੇ ਹੋ। ਡਾਕਟਰ ਅਮਰਜੀਤ ਸਿੰਘ ਬੈਠੇ ਨੇ, ਡਾਕਟਰ ਅਮਰੀਕ ਸਿੰਘ ਗਿੱਲ ਬੈਠੇ ਨੇ, ਕਿੰਨੇ ਨੇ ਸਾਡੇ ਜਿਹੜੇ ਉੱਥੇ ਖਾਲਿਸਤਾਨੀ ਯੋਧੇ ਬੈਠੇ ਨੇ, ਤੁਸੀਂ ਉਹਨਾਂ ਸਾਰੇ ਤੁਹਾਡੀ ਹਿੱਟ ਲਿਸਟ ਦੇ ਉੱਤੇ ਨੇ। ਸੋ ਉਹ ਹਿੱਟ ਲਿਸਟ ਕਿਹੜੀ ਆ, ਬਾਹਰ ਆਉਣੀ ਚਾਹੀਦੀ ਆ। ਔਰ ਇੰਡੀਆ ਦਾ ਅਸਲੀ ਚਿਹਰਾ ਦੁਨੀਆ ਦੇ ਸਾਹਮਣੇ ਜਿਸ ਤਰੀਕੇ ਨਾਲ ਨੰਗਾ ਹੋਇਆ ਹੈ, ਉਹਦੇ ਬਾਅਦ ਹੁਣ ਇਹ ਗੱਲਾਂ ਵੀ ਸਾਰੀਆਂ ਬਾਹਰ ਆਉਣੀ ਚਾਹੀਦੀਆਂ ਵੀ ਕਿਹਨੂੰ ਕਿਹਨੂੰ ਇੰਡੀਆ ਟਾਰਗੇਟ ਕਰਨਾ ਚਾਹੁੰਦਾ ਹੈ, ਖਾਸ ਤੌਰ ਦੇ ਉੱਤੇ ਸਾਡੇ ਮਸਲਿਆਂ ਦੇ ਵਿੱਚ। ਸੋ ਉਹ ਚੀਜ਼ਾਂ ਬਾਹਰ ਆਉਣ। ਅਸੀਂ ਇਹ ਦਿਨ ਨਹੀਂ ਢੀਕਣਾ, ਆਪਣੇ ਲੋਕਾਂ ਨੂੰ ਕਹਿਣਾ ਚਾਹੁੰਦੇ ਹਾਂ ਵੀ ਜਿੱਦਣ ਉਹ ਲਿਸਟ ਦੇ ਵਿੱਚ ਇੰਡੀਆ ਅੱਗੇ ਵੱਧਦਾ ਜਾਵੇ ਤੇ ਇਹ ਕਿਲਿੰਗਸ ਇੱਕ ਨਾਰਮਲ ਬਣ ਜਾਣ। ਜਿੱਦਾਂ ਕਰੋਨੇ ਦੇ ਵਿੱਚ ਮਾਸਕ ਪਾਉਣਾ ਬਾਅਦ ਚ ਨਾਰਮਲ ਬਣ ਗਿਆ ਹੈ ਨਾ, ਪਹਿਲਾਂ ਜਦੋਂ ਨਵਾਂ ਕਿਸੇ ਨੇ ਮਾਸਕ ਪਾਇਆ ਦੁਨੀਆ ਲੱਗਦਾ ਪਤਾ ਨਹੀਂ ਕੀ ਇਹਨੇ ਮੂੰਹ ਤੇ ਬੰਨ ਲਿਆ, ਜਦੋਂ ਪੈਣੇ ਸ਼ੁਰੂ ਹੋ ਗਏ ਲੋਕਾਂ ਲੱਗਾ ਨਿਊ ਨਾਰਮਲ ਆ। ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੇਅਦਬੀਆਂ ਆਈਆਂ, ਲੋਕਾਂ ਨੂੰ ਪਹਿਲੀ ਜਦੋਂ ਹੋਈ ਦੁਨੀਆ ਸੜਕਾਂ ਤੇ ਉਤਰੀ, ਇਹਨਾਂ ਨਹੀਂ ਲੜੀ ਛੱਡੀ, ਹੁਣ ਲੱਗਦਾ ਲੋਕਾਂ ਨੂੰ ਇੱਕ ਨਿਊ ਨਾਰਮਲ ਹੈ, ਇਹ ਤੇ ਆਮ ਹੀ ਆ। ਇਦਾਂ ਹੀ ਇਹ ਕਿਲਿੰਗਸ ਹੈ, ਇਹ ਲੋਕਾਂ ਨੂੰ ਖਤਮ ਕਰਨਾ ਵੀ ਹੁਣ ਨਿਊ ਨਾਰਮਲ ਬਣਾਉਣਾ ਚਾਹੁੰਦਾ ਇੰਡੀਆ। ਸੋ ਇਹ ਅਸੀਂ ਨਹੀਂ ਹੋਣ ਦੇਣਾ ਔਰ ਇਹਨਾਂ ਕਿਲਿੰਗਸ ਦੇ ਖਿਲਾਫ ਅਸੀਂ ਖੜਨਾ ਆ, ਜਿਵੇਂ ਮੈਂ ਪਹਿਲਾਂ ਵੀ ਕਿਹਾ, ਔਰ ਕੱਲਾ ਖੜਨਾ, ਲੜਨਾ, ਬੋਲਣਾ ਆ, ਤਾਂ ਹੀ ਇਹ ਕਿਲਿੰਗਸ ਰੁਕਣਗੀਆਂ। ਮੈਂ ਆਪਣੇ ਲੋਕਾਂ ਨੂੰ ਅਪੀਲ ਕਰਦਾ, ਉਤਰੋ ਸੜਕਾਂ ਦੇ ਉੱਤੇ, ਨਾ ਉਡੀਕੋ ਉਹ ਦਿਨ ਜਿੱਦਣ ਹੋਰ ਕਿਸੇ ਇੱਕ ਸਾਡੇ ਯੋਧੇ ਦਾ ਨਾਮ ਆਵੇ ਲਿਸਟ ਦੇ ਵਿੱਚ ਤੇ ਉਸ ਤੋਂ ਬਾਅਦ ਫਿਰ ਅਸੀਂ ਉਹਦਾ ਭੋਗ ਪਾਉਂਦੇ ਫਿਰੀਏ। ਅਸੀਂ ਭੋਗ ਨਹੀਂ ਪਾਉਣੇ, ਅਸੀਂ ਖੜਨਾ ਹੈ ਇੱਥੇ, ਲੜਨਾ ਹੈ ਉੱਥੇ। ਔਰ ਇਹ ਕਿਸੇ ਨੂੰ ਅਧਿਕਾਰ ਨਹੀਂਗਾ, ਖਾਸ ਤੌਰ ਤੇ ਇਨਸਾਨ ਕਿਸੇ ਨੂੰ ਵੀ ਅਧਿਕਾਰ ਨਹੀਂਗਾ ਕਿਸੇ ਦੂਸਰੇ ਦੀ ਜਾਨ ਲੈਣ ਦਾ। ਇਹ ਸਿੱਖ ਸਿਧਾਂਤਾਂ ਦੇ ਵਿੱਚ ਹੀ ਨਹੀਂ ਆਉਂਦਾ। ਇਹਦੇ ਨਾਲ ਹੀ ਜੁੜਦੀ ਗੱਲ ਹੈ ਭਾਈ ਬਲਵੰਤ ਸਿੰਘ ਰਾਜੋਆਣੇ ਦੀ ਫਾਂਸੀ ਦੀ। ਫਾਂਸੀ ਦੀ ਸਜ਼ਾ ਕਿੰਨੇ ਮੈਚਿਓਰ ਮੁਲਕ ਨੇ ਜਿਹੜੇ ਦੁਨੀਆ ਦੇ, ਜਿਹੜੇ ਕੰਪਲੀਟਲੀ ਰੱਦ ਕਰ ਚੁੱਕੇ ਨੇ, ਅਬੋਲਿਸ਼ ਕਰ ਚੁੱਕੇ ਨੇ, ਉਹਨਾਂ ਦੇ ਸੰਵਿਧਾਨ ਹੀ ਨਹੀਂਗਾ ਫਾਂਸੀ ਦੇਣਾ ਕਿਸੇ ਵੀ ਕੇਸ ਦੇ ਵਿੱਚ, ਕਿਸੇ ਵੀ ਤਰ੍ਹਾਂ ਦੇ ਗੁਨਾਹ ਦੇ ਵਿੱਚ। ਤਕਰੀਬਨ 111 ਮੁਲਕ ਨੇ ਦੁਨੀਆ ਦੇ ਜਿੱਥੇ ਫਾਂਸੀ ਦੀ ਸਜ਼ਾ ਦੀ ਕੋਈ ਪ੍ਰੋਵੀਜ਼ਨ ਨਹੀਂ। ਚਾਹੇ ਕੋਈ ਆਂਦੇ ਬੰਦੇ ਨੇ ਅਪਰਾਧ ਕੀਤਾ ਹੋਵੇ, ਉਹਦੀਆਂ ਸਜ਼ਾਵਾਂ ਹੋਰ ਹੋ ਸਕਦੀਆਂ ਨੇ, ਡਿਟੈਂਸ਼ਨ ਸਜ਼ਾ ਉਹਨਾਂ ਦੇ ਜਿਹੜੇ ਲਾਅਸ ਨੇ ਉਹਦੇ ਮੁਤਾਬਕ ਦੇ ਸਕਦੇ, ਬਟ ਫਾਂਸੀ ਦੀ ਸਜ਼ਾ ਨਹੀਂ ਹੈਗੀ। ਇਹ ਸਿੱਖੀ ਸਿਧਾਂਤਾਂ ਦੇ ਅਨੁਸਾਰ ਵੀ ਇਹੀ ਆ, ਬੰਦੇ ਦਾ ਜਨਮ ਲੈਣਾ ਔਰ ਬੰਦੇ ਦਾ ਮਰਨਾ ਇਹ ਅਕਾਲ ਪੁਰਖ ਦੇ ਹੱਥ ਹੈ। ਕੋਈ ਜੱਜ ਦੇ ਹੱਥ ਇਹ ਪਾਵਰ ਨਹੀਂ ਹੋਣੀ ਚਾਹੀਦੀ ਕਿ ਉਹ ਆਪਣੀ ਪਾਵਰ ਦਾ ਇਸਤੇਮਾਲ ਕਰੇ ਔਰ ਬੰਦੇ ਨੂੰ ਕਹਿ ਦੇ ਕਿ ਇਹਨੂੰ ਮਾਰ ਦਿਓ ਜਾਂ ਇਹਨੂੰ ਛੱਡ ਦਿਓ। ਇਨਸਾਨ, ਜੱਜ ਵੀ ਕੀ ਆ, ਇਨਸਾਨ ਹੀ ਆ ਨਾ, ਫੈਸਲੇ ਗਲਤ ਲੈ ਸਕਦਾ ਹੈ ਨਾ, ਤੇ ਉਹਨਾਂ ਜੱਜਾਂ ਦੇ ਹੱਥ ਜਾਂ ਉਸ ਜੁਡੀਸ਼ਰੀ ਦੇ ਹੱਥ ਇਹ ਫੈਸਲਾ ਕਿਉਂ ਦਿੱਤਾ ਜਾਵੇ ਕਿ ਕਿਸੇ ਬੰਦੇ ਦੀ ਜਾਨ ਦੀ ਕੀਮਤ ਜਾਂ ਕਿੰਨੇ ਦਿਨ ਉਹਨੇ ਜਿਉਣਾ ਹੈ ਉਹ ਇੱਕ ਬੰਦਾ ਤੈਅ ਕਰੇ। ਸੋ ਇੰਡੀਆ ਨੂੰ ਚਾਹੀਦਾ ਹੈ ਕਿ ਜਿਹੜੀ ਕੈਪੀਟਲ ਪਨਿਸ਼ਮੈਂਟ ਹੈ ਇਹ ਖਤਮ ਕੀਤੀ ਜਾਵੇ, ਫਾਂਸੀ ਦੀ ਸਜ਼ਾ ਕੰਪਲੀਟਲੀ ਬੰਦ ਹੋਣੀ ਚਾਹੀਦੀ। ਔਰ ਸਾਡੇ ਰਾਜ ਦੇ ਵਿੱਚ ਹੋਇਆ ਹੈ, ਖਾਲਸਾ ਰਾਜ ਦੇ ਵਿੱਚ, ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੇ ਵਿੱਚ ਕਿਸੇ ਨੂੰ ਫਾਂਸੀ ਨਹੀਂ ਹੋਈ। ਸੋ ਇਹ ਖਤਮ ਹੋਣੀਆਂ ਚਾਹੀਦੀਆਂ ਨੇ ਜਿਹੜੀਆਂ ਪ੍ਰੋਵੀਜ਼ਨਸ ਨੇ। ਔਰ ਭਾਈ ਬਲਵੰਤ ਸਿੰਘ ਰਾਜੋਆਣਾ ਦੀ ਫਾਂਸੀ ਖਤਮ ਕਰਕੇ ਇਹਨਾਂ ਦੇ ਕਾਨੂੰਨ ਮੁਤਾਬਕ ਜਿਹੜੀ ਹੋਰ ਕੋਈ ਉਹਨਾਂ ਦੀ ਬਣਦੀ ਹੈ, ਚਾਹੇ ਲਾਈਫ ਟਰਮ ਜਿਹੜੀ ਵੀ ਬਣਦੀ ਆ, ਉਹਦੇ 'ਚ ਆਉਣੀ ਚਾਹੀਦੀ। ਔਰ ਇਹਦੇ ਨਾਲ ਜਿਹੜੀ ਦੂਸਰੀ ਇਸੇ ਕੇਸ ਦੇ ਨਾਲ ਜੁੜੀ ਹੋਈ ਗੱਲ ਹੈ, ਜਿਹੜਾ ਅੱਜ ਅਖਬਾਰਾਂ ਦੇ ਵਿੱਚ ਵੀ ਹੌਟ ਇਸ਼ੂ ਆ ਕਿ ਭਾਈ ਬਲਵੰਤ ਸਿੰਘ ਰਾਜੋਆਣਾ ਜੀ ਭੁੱਖ ਹੜਤਾਲ ਦੇ ਉੱਤੇ ਬੈਠੇ ਨੇ, ਕਿਸ ਗੱਲ ਨੂੰ ਲੈ ਕੇ ਕਿ ਸ਼੍ਰੋਮਣੀ ਕਮੇਟੀ ਵੱਲੋਂ ਪਾਈ ਗਈ ਪਟੀਸ਼ਨ ਕਿ ਉਹਨਾਂ ਦੀ ਫਾਂਸੀ ਨੂੰ ਰੱਦ ਕੀਤਾ ਜਾਵੇ, ਜਿਹੜੀ ਕਿ ਪਿਛਲੇ ਤਕਰੀਬਨ 10-11 ਸਾਲਾਂ ਤੋਂ ਲਮਕਦੀ ਪਈ ਆ, ਉਹ ਉਵੇਂ ਉਵੇਂ ਪਈ ਆ। ਔਰ ਭਾਈ ਬਲਵੰਤ ਸਿੰਘ ਰਾਜੋਆਣਾ ਚਾਹੁੰਦੇ ਨੇ ਕਿ ਉਹ ਪਟੀਸ਼ਨ ਵਾਪਸ ਲਈ ਜਾਵੇ। ਸਾਡਾ ਇਹ ਮੰਨਣਾ ਹੈ, ਦਲ ਖਾਲਸਾ ਦਾ ਇਹ ਮੰਨਣਾ ਆ ਕਿ ਭਾਈ ਬਲਵੰਤ ਸਿੰਘ ਰਾਜੋਆਣਾ ਦੀ ਭਾਵਨਾਵਾਂ ਦੀ ਕਦਰ ਕਰਦੇ ਹੋਏ ਸ਼੍ਰੋਮਣੀ ਕਮੇਟੀ ਨੂੰ ਉਹ ਪਟੀਸ਼ਨ ਵਾਪਸ ਲੈ ਲੈਣੀ ਚਾਹੀਦੀ। ਜਿਹੜਾ ਬੰਦਾ, ਜਿਸ ਬੰਦੇ ਨੇ ਐਕਸ਼ਨ ਕੀਤਾ ਆ ਔਰ ਉਹ ਇੱਕ ਟੋਕ ਕੇ ਕਹਿੰਦਾ ਕਿ ਅਸੀਂ ਕੀਤਾ, ਉਹਨੂੰ ਕੋਈ ਗੁਨਾਹ ਥੋੜੀ, ਕੋਈ ਵੱਟ ਬੰਨੇ ਦੇ ਲਈ ਬੰਦਾ ਥੋੜੀ ਮਾਰਿਆ। ਜਿਹੜੇ ਇੱਥੇ ਮਨੁੱਖੀ ਅਧਿਕਾਰਾਂ ਦਾ ਘਾਣ ਕਰ ਰਹੇ ਸੀ, ਚਾਹੇ ਉਹ ਵਰਦੀਧਾਰੀ ਚਾਹੇ ਪੋਲੀਟੀਸ਼ੀਅਨ ਸੀ, ਉਹਨਾਂ ਨੂੰ ਸਜ਼ਾ ਦਿੱਤੀ ਔਰ ਉਹ ਸਜ਼ਾ ਦੇ ਕੇ ਉਹਨਾਂ ਨੇ ਮਨੁੱਖੀ ਅਧਿਕਾਰਾਂ ਦਾ ਘਾਣ ਰੋਕਿਆ ਆ। ਔਰ ਅਸੀਂ ਇਸ ਮਨੁੱਖੀ ਅਧਿਕਾਰ ਦਿਵਸ ਮੌਕੇ ਉਹਨਾਂ ਜਿਹੜੇ ਸਾਡੇ ਯੋਧੇ ਲੰਮੀਆਂ ਜੇਲ੍ਹਾਂ ਭੁਗਤ ਰਹੇ ਨੇ, ਉਹਨਾਂ ਦੇ ਹੱਕ ਦੀ ਆਵਾਜ਼ ਵੀ ਇੱਥੇ ਇਸ ਦਿਨ 9 ਦਸੰਬਰ ਨੂੰ ਬਠਿੰਡੇ ਦੀ ਧਰਤੀ ਤੇ ਉਠਾਵਾਂਗੇ। ਜਿਨ੍ਹਾਂ ਨੇ ਸਜ਼ਾ ਭੁਗਤ ਲਈਆਂ, ਇੱਕ ਤਾਂ ਹੁੰਦਾ ਮੈਂ ਜਿਵੇਂ ਪਹਿਲਾਂ ਕਿਹਾ ਟ੍ਰਾਇਲ ਤੋਰਿਆ, ਤੁਸੀਂ ਸਜ਼ਾ ਦਿੱਤੀ, ਕੋਈ ਗੱਲ ਨਹੀਂ, ਅਸੀਂ ਕੋਈ ਐਕਸ਼ਨ ਕੀਤਾ ਹੈ, ਤੁਸੀਂ ਉਹਦੀ ਸਜ਼ਾ ਦਿੱਤੀ, ਗੱਲ ਖਤਮ। ਬਟ ਇਹ ਕਿੱਥੋਂ ਦਾ ਕਾਨੂੰਨ ਹੈ ਕਿ ਸਜ਼ਾ ਹੋਣ ਦੇ ਬਾਵਜੂਦ ਵੀ ਤੁਸੀਂ ਉਹਨਾਂ ਨੂੰ ਕਿੰਨਾ ਚਿਰ ਜੇਲ੍ਹਾਂ ਦੇ ਵਿੱਚ ਰੱਖੋ। ਸੋ ਉਹ ਸਾਰੀਆਂ ਚੀਜ਼ਾਂ ਦੀ ਆਵਾਜ਼ ਅਸੀਂ ਇੱਥੇ ਬੁਲੰਦ ਕਰਾਂਗੇ ਔਰ ਹਰ ਉਸ ਮਨੁੱਖੀ ਅਧਿਕਾਰੀ ਦਾ ਜਿਹੜਾ ਘਾਣ ਇੰਡੀਆ ਕਰਦਾ ਪਿਆ ਆ ਉਹਦੇ ਵਿਰੋਧ ਵਿੱਚ ਖੜਾਂਗੇ। ਔਰ ਇੱਕ ਗੱਲ ਅਖੀਰਲੀ ਜਿਹੜੀ ਮੈਂ ਇਹਦੇ ਵਿੱਚ ਜੋੜਨੀ ਚਾਹੁੰਦਾ ਇਹ ਆ ਕਿ ਖਾਸ ਤੌਰ ਤੇ ਪਿਛਲੇ ਕੁਝ ਸਮੇਂ ਤੋਂ ਅਸੀਂ ਵੇਖਦੇ ਹਾਂ ਕਿ ਜਿੱਥੇ ਕਿਤੇ ਆਪਣੇ ਹੱਕਾਂ ਦੀ ਗੱਲ ਕਰਨ ਵਾਲੀ ਕੋਈ ਵੀ ਜਥੇਬੰਦੀ ਜਾਂ ਕੋਈ ਵੀ ਇਨਸਾਨ ਜਦੋਂ ਪਬਲਿਕ ਦੇ ਵਿੱਚ ਆਉਣਾ ਚਾਹੁੰਦਾ ਆ ਤੇ ਪੰਜਾਬ ਪੁਲਿਸ ਦਾ ਰਵੱਈਆ ਬਹੁਤ ਨਾਪੱਖੀ ਹੁੰਦਾ। ਉਹ ਹਰ ਹੱਥ ਕੰਡੇ ਅਪਣਾਉਣ ਦੀ ਕੋਸ਼ਿਸ਼ ਕਰਦਾ ਜਿਹਦੇ ਨਾਲ ਉਹਦੀ ਆਵਾਜ਼ ਬੰਦ ਕੀਤੀ ਜਾਵੇ। ਇੱਥੇ ਆਮ ਸੜਕਾਂ ਦੇ ਉੱਤੇ ਕਤਲ ਹੁੰਦੇ ਫਿਰਦੇ ਨੇ, ਨਿੱਕੀ ਜੀ ਗੱਲ ਵਾਸਤੇ ਉੱਥੇ ਪ੍ਰਸ਼ਾਸਨ ਫੇਲ ਆ, ਤੇ ਜਿਸ ਬੰਦੇ ਨੇ ਆਪਣੇ ਹੱਕ ਦੀ ਗੱਲ ਕਰਨੀ ਹੁੰਦੀ ਆ, ਆਪਣੇ ਮੁਲਕੀ ਅਧਿਕਾਰਾਂ ਦੀ ਗੱਲ ਕਰਨੀ ਹੁੰਦੀ ਆ, ਉਹਦੇ ਅਧਿਕਾਰ ਖੋਹ ਕੇ ਤੇ ਉਹਨਾਂ ਨੂੰ ਘਰਾਂ ਦੇ ਵਿੱਚ ਬੰਦ ਕੀਤਾ ਜਾਂਦਾ, ਜੇਲ੍ਹਾਂ ਦੇ ਵਿੱਚ ਬੰਦ ਕੀਤਾ ਜਾਂਦਾ।
ਸੋ ਪੁਲਿਸ ਨੂੰ ਆਪਣੀ ਅਪਰੋਚ ਬੰਦ ਕਰਨੀ ਚਾਹੀਦੀ ਆ ਔਰ ਜਿਹੜੇ ਮਨੁੱਖੀ ਅਧਿਕਾਰਾਂ ਦੀਆਂ ਕਦਰਾਂ ਕੀਮਤਾਂ ਨੇ ਉਹਨਾਂ ਨੂੰ ਬਰਕਰਾਰ ਰੱਖਣਾ ਚਾਹੀਦਾ ਹੈ ਔਰ ਰਾਈਟ ਟੂ ਸਪੀਚ, ਰਾਈਟ ਟੂ ਫਰੀडम ਦੇ ਜਿਹੜੀਆਂ ਗੱਲਾਂ ਇਹਨਾਂ ਦੇ ਸੰਵਿਧਾਨ ਦੇ ਵਿੱਚ ਆ ਉਹਨਾਂ ਨੂੰ ਲਾਗੂ ਕਰਨਾ ਚਾਹੀਦਾ। ਸੋ ਉਹ ਸਾਰੀਆਂ ਚੀਜ਼ਾਂ ਜਿਹੜੀਆਂ ਮੈਂ ਅਖੀਰ ਦੀ ਸਾਰੀ ਗੱਲ ਨੂੰ ਸਮੇਟਾਂ ਕਿ 9 ਦਸੰਬਰ ਨੂੰ ਬਠਿੰਡੇ ਦੀ ਧਰਤੀ ਦੇ ਉੱਤੇ ਵਰਲਡ ਹਿਊਮਨ ਰਾਈਟਸ ਡੇ ਮੌਕੇ ਸਾਰਾ ਕੁਝ ਹੋਵੇਗਾ ਔਰ ਅਸੀਂ ਐਮਨੈਸਟੀ ਇੰਟਰਨੈਸ਼ਨਲ ਔਰ ਹਿਊਮਨ ਰਾਈਟਸ ਵਾਚ ਜਿਹੜੀਆਂ ਕਿ 2 ਸੰਸਥਾਵਾਂ ਇੰਟਰਨੈਸ਼ਨਲੀ ਕੰਮ ਕਰਦੀਆਂ ਨੇ ਮਨੁੱਖੀ ਅਧਿਕਾਰਾਂ ਦੇ ਉੱਤੇ, ਉਹਨਾਂ ਦੀਆਂ ਟੀਮਾਂ ਨੂੰ ਵੀ ਅਪੀਲ ਕਰਦੇ ਹਾਂ ਕਿ ਤੁਸੀਂ ਆਓ ਪੰਜਾਬ ਦੇ ਵਿੱਚ, ਇੱਥੇ ਦੇ ਲੋਕਾਂ ਨਾਲ ਕਰੋ ਗੱਲ, ਪੁੱਛੋ ਇੱਥੇ ਦੇ ਲੋਕਾਂ ਨੂੰ ਕੀ ਹਾਲਾਤ ਨੇ ਇੱਥੇ ਮਨੁੱਖੀ ਅਧਿਕਾਰਾਂ ਦੇ। ਉਹਨਾਂ ਦੀਆਂ ਟੀਮਾਂ ਨੂੰ ਅਸੀਂ ਲੈਟਰ ਵੀ ਪਾਵਾਂਗੇ ਕਿ ਉਹ ਪੰਜਾਬ ਦੀ ਧਰਤੀ ਦੇ ਉੱਤੇ ਆਉਣ ਔਰ ਇੰਡੀਆ ਦੀ ਜਿਹੜੀ ਰਿਐਲਿਟੀ ਆ, ਜਿਸ ਤਰੀਕੇ ਦੇ ਨਾਲ ਇੱਥੇ ਸਾਡੇ ਮਨੁੱਖੀ ਅਧਿਕਾਰਾਂ ਦਾ ਘਾਣ ਹੋ ਰਿਹਾ ਆ, ਉਹਨੂੰ ਦੁਨੀਆ ਦੇ ਵਿੱਚ ਜਨਤਕ ਕਰਨ। ਸੋ ਆਪਣੀ ਗੱਲ ਨੂੰ ਅੱਗੇ ਲੈ ਕੇ ਜਾਣ ਦੇ ਲਈ ਅਸੀਂ ਇੱਥੇ ਮਾਰਚ ਕਰਾਂਗੇ ਔਰ ਉਹਦੇ ਲਈ ਦਲ ਖਾਲਸਾ ਨੇ ਪਿਛਲੇ ਦਿਨੀ ਐਲਾਨ ਕੀਤਾ ਸੀ, ਜਿਹੜਾ ਅੱਜ ਵੀ ਐਸ ਸੱਚ ਖੜਾ ਆ ਔਰ 9 ਤਰੀਕ ਨੂੰ ਅਸੀਂ ਆਪਣੇ ਲੋਕਾਂ ਨੂੰ ਅਪੀਲ ਕਰਦੇ ਹਾਂ ਕਿ ਜਿਹੜਾ ਬਠਿੰਡੇ ਦੀ ਧਰਤੀ ਤੇ ਪਹੁੰਚ ਸਕਦਾ ਆ ਉਹ ਪਹੁੰਚੇ, ਜਿਹੜਾ ਨਹੀਂ ਪਹੁੰਚ ਸਕਦਾ ਦੂਰ ਦਰਾਡੇ ਬੈਠਾ ਆ ਉਹ ਆਪੋ ਆਪਣੇ ਥਾਵਾਂ ਦੇ ਉੱਤੇ ਸੜਕਾਂ ਦੇ ਉੱਤੇ ਨਿਕਲੇ ਔਰ ਆਪਣੇ ਹੱਕਾਂ ਦੀ ਗੱਲ ਕਰੇ। ਉਹਦੇ ਉੱਤੇ ਮੈਂ ਅਪੀਲ ਕਰਨੀ ਚਾਹੁੰਦਾ ਆ, ਇੱਥੇ ਨੇੜੇ ਹੀ ਸਾਡੇ ਬਠਿੰਡੇ ਤੋਂ ਨੇੜੇ ਹੀ ਤਖਤ ਸ੍ਰੀ ਦਮਦਮਾ ਸਾਹਿਬ ਵਿਖੇ ਜਿਹੜੇ ਸਾਡੇ ਜਥੇਦਾਰ ਸਾਹਿਬ ਨੇ ਗਿਆਨੀ ਹਰਪ੍ਰੀਤ ਸਿੰਘ ਜੀ, ਉਹਨਾਂ ਨੂੰ ਮੇਰੀ ਅਪੀਲ ਆ ਕਿ ਉਹ ਇਸ ਦਿਨ ਦੇ ਉੱਤੇ ਪਹੁੰਚਣ ਔਰ ਇਸ ਪ੍ਰੋਗਰਾਮ ਨੂੰ ਸ਼ੁਰੂ ਦੇ ਵਿੱਚ ਆ ਕੇ ਗੁਰਦੁਆਰਾ ਸਾਹਿਬ ਦੇ ਵਿੱਚ ਉਹ ਸੰਗਤਾਂ ਨੂੰ ਸੰਬੋਧਨ ਕਰਨ ਔਰ ਅਰਦਾਸ ਕਰਕੇ ਇਸ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਔਰ ਉਹਦੇ ਨਾਲ ਨਾਲ ਬਠਿੰਡੇ ਦੀ ਧਰਤੀ ਦੇ ਉੱਤੇ ਬੈਠੀਆਂ ਜਿੰਨੀਆਂ ਮਨੁੱਖੀ ਅਧਿਕਾਰ ਸੰਸਥਾਵਾਂ ਨੇ ਉਹਨਾਂ ਨੂੰ ਮੈਂ ਅਪੀਲ ਕਰਦਾ ਕਿ ਉਹ ਇਸ ਪ੍ਰੋਗਰਾਮ ਦੇ ਵਿੱਚ ਪਹੁੰਚਣ ਔਰ ਖਾਸ ਤੌਰ ਦੇ ਉੱਤੇ ਜਿਹੜੇ ਵਕੀਲ ਭਾਈਚਾਰਾ ਹੈ ਸਾਡੇ ਐਡਵੋਕੇਟ ਹਰਪਾਲ ਸਿੰਘ ਜੀ ਖਾਰਾ ਨੇ, ਉਹਨਾਂ ਦੀ ਪ੍ਰੋਪਰ ਟੀਮ ਹੈ ਨਾਲ ਪੂਰਬੀ ਵਕੀਲਾਂ ਦੀ, ਉਹਨਾਂ ਨੂੰ ਮੈਂ ਅਪੀਲ ਕਰਾਂਗਾ ਕਿ ਉਹ ਵੀ ਇੱਥੇ ਆ ਕੇ ਤੇ ਇਸ ਮਾਰਚ ਦਾ ਹਿੱਸਾ ਬਣਨ, ਇੱਥੇ ਆਪਣੇ ਵਿਚਾਰ ਵੀ ਰੱਖਣ ਔਰ ਲੋਕਾਂ ਨੂੰ ਦੱਸਣ ਵੀ ਕਿ ਕਿਸ ਤਰੀਕੇ ਦੇ ਨਾਲ ਇੱਥੇ ਸਾਡਾ ਜਿਹੜਾ ਆ ਉਹ ਮਨੁੱਖੀ ਅਧਿਕਾਰਾਂ ਦਾ ਘਾਣ ਕੀਤਾ ਜਾ ਰਿਹਾ।